ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਫਰੈਜ਼ਨੋ ਸਟੂਡੀਓ ਤੋਂ ਰਾਜਕਨਵੀਰ ਸਿੰਘ ਤੇ ਸੈਨੋਜ਼ੇ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜੂਨ ਦੀ 29 ਤਰੀਕ ਆ, ਦਿਨ ਮੰਗਲਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ। ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰ ਸਕਦੇ ਹੋ ਮੋਹਨ ਚੀਮਾ ਜੀ ਨੂੰ 559 905 2575 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ ਦੇ ਨਾਲ ਸੰਪਰਕ 415 909 0503 4159090503 ਅਤੇ ਵੁੱਡਲੈਂਡ ਦੇ ਵਿੱਚ 597 ਨਾਰਥ ਈਸਟ ਸਟਰੀਟ ਵੁੱਡਲੈਂਡ ਵਿਖੇ ਖੁੱਲ੍ਹੀ ਡੁੱਲੀ ਟਰੱਕ ਪਾਰਕਿੰਗ ਅਵੇਲੇਬਲ ਆ I-5 ਦੇ ਐਗਜ਼ਿਟ 538 ਦੇ ਉੱਤੇ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ, ਕਾਲ ਕਰੋ 9163969085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਜਿਹੜੀ ਨਿਊਯਾਰਕ ਦੀ ਮੇਅਰ ਦੀ ਇਲੈਕਸ਼ਨ ਆ ਉਹ ਕਾਫੀ ਜਿਹੜੀ ਆ ਹੁਣ ਲਾਗੇ ਜਿਹੜੇ ਕੈਂਡੀਡੇਟਸ ਹੈਗੇ ਆ ਉਹਨਾਂ ਦਾ ਡਿਫਰੈਂਸ ਬਹੁਤ ਘਟਦਾ ਜਾ ਰਿਹਾ ਹੈਗਾ ਆ। ਐਰਿਕ ਐਡਮਜ਼ ਜਿਹੜੇ ਆ ਉਹ ਇਸ ਵੇਲੇ ਨੰਬਰ 1 ਚੱਲ ਰਹੇ ਆ ਜਿਹੜੀਆਂ ਕਾਊਂਟਿੰਗਸ ਹੋ ਰਹੀਆਂ, ਪਰ ਉਹਨਾਂ ਦੇ ਮੁਤਾਬਕ ਕਹਿੰਦੇ ਪਈ ਜਿਹੜੀਆਂ ਵੋਟਾਂ ਆ ਉਹਨਾਂ ਦੇ ਵਿੱਚ ਕੁਛ ਨਾ ਕੁਛ ਡਿਸਕ੍ਰਿਪੈਂਸੀ ਜਿਹੜੀ ਆ ਉਹ ਹੋਈ ਹੈਗੀ ਆ। ਇਲੈਕਸ਼ਨ ਬੋਰਡ ਨੇ ਵੀ ਐਕਨੋਲੇਜ ਕੀਤਾ ਵੀ ਡਿਸਕ੍ਰਿਪੈਂਸੀਜ਼ ਹੋਈਆਂ ਹੈਗੀਆਂ। ਕੈਥਰੀਨ ਗਾਰਸੀਆ ਐਰਿਕ ਐਡਮ ਨੂੰ 2.2% ਵੋਟਾਂ ਦੇ ਨਾਲ ਜਿਹੜੀ ਆ ਟਰੇਲ ਕਰ ਰਹੀ ਆ। ਐਡਮਜ਼ ਜਿਹੜੇ ਹੁਣ ਲੀਡ ਕਰ ਰਹੇ ਆ ਉਹਨਾਂ ਦੇ ਕੋਲ 51.1% ਵੋਟਸ ਬਣੀਆਂ ਅਤੇ ਕੈਥਰੀਨ ਗਾਰਸੀਆ ਦੇ ਕੋਲ 48.9% ਵੋਟਸ ਬਣੀਆਂ ਆ। 16,000 ਵੋਟ ਦੇ ਹਿਸਾਬ ਦੇ ਨਾਲ ਉਹ ਲੀਡ ਕਰ ਰਹੇ ਆ, ਪਰ 1,24,000 ਐਬਸੈਂਟੀ ਬੈਲਟਸ ਜਿਹੜੇ ਆ ਉਹ ਹਜੇ ਵੀ ਕਾਊਂਟ ਹੋਣੇ ਹੈਗੇ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਨੇ CDC ਦੇ ਦੁਆਰਾ ਜਿਹੜਾ ਮੋਰੀਟੋਰੀਅਮ ਲਾਇਆ ਗਿਆ ਸੀਗਾ, ਐਵਿਕਸ਼ਨ ਮੋਰੀਟੋਰੀਅਮ ਆ, ਉਸ ਦੇ ਖਿਲਾਫ ਪਾਈ ਗਈ ਅਰਜੀ ਆ, ਉਸ ਦੇ ਖਿਲਾਫ ਬੇਸਿਕਲੀ ਫੈਸਲਾ ਦਿੱਤਾ ਹੈ ਵੀ ਮੋਰੀਟੋਰੀਅਮ ਜਿਹੜਾ ਉਹ ਰਹੇਗਾ 1 ਮਹੀਨੇ ਦੇ ਲਈ। ਇਹਨਾਂ ਨੇ ਇਸ ਦੀ ਮਿਆਦ ਨੂੰ ਮੋਰੀਟੋਰੀਅਮ ਨੂੰ ਵਧਾਇਆ ਸੀ 31 ਜੁਲਾਈ ਤੱਕ। ਅੱਜ ਸਪਲਿਟ ਡਿਸੀਜਨ ਦੇ ਵਿੱਚ 4 ਦੇ ਮੁਕਾਬਲੇ 5 ਜਿਹੜੇ ਸੁਪਰੀਮ ਕੋਰਟ ਦੇ ਜਸਟਿਸਿਸ ਆ ਉਹਨਾਂ ਨੇ ਕਿਹਾ ਵੀ ਮੋਰੀਟੋਰੀਅਮ ਆ ਉਹ ਪਲੇਸ ਦੇ ਵਿੱਚ ਰਹਿਣਾ ਚਾਹੀਦਾ ਆ। 3 ਲਿਬਰਲ ਜਸਟਿਸਿਸ ਦੇ ਨਾਲ ਬ੍ਰੈਟ ਕੈਵਨਾ ਜਸਟਿਸ ਅਤੇ ਜਸਟਿਸ ਜੌਨ ਰੋਬਰਟਸ, ਉਹਨਾਂ ਨੇ ਇਹ ਹਮਾਇਤ ਜਿਹੜੀ ਉਹ ਕੀਤੀ ਵੀ ਮੋਰੀਟੋਰੀਅਮ ਰਹਿਣਾ ਚਾਹੀਦਾ ਆ। ਜਸਟਿਸ ਕਲੈਰੈਂਸ ਥੋਮਸ, ਸੈਮੂਅਲ ਅਲੀਟੋ, ਨੀਲ ਗੌਰਸਚ ਅਤੇ ਐਮੀ ਕੌਨੀ ਬੈਰਟ, ਉਹਨਾਂ ਨੇ ਕਹਿੰਦੇ ਸੀਗੇ ਵੀ ਇਹ ਜਸਟਿਸ ਜਿਹੜਾ ਮੋਰੀਟੋਰੀਅਮ ਉਹ ਹਟਾ ਦੇਣਾ ਚਾਹੀਦਾ ਆ। ਕਰੰਟ ਮੋਰੀਟੋਰੀਅਮ ਕੱਲ੍ਹ ਨੂੰ ਜਿਹੜਾ ਉਹ ਖ਼ਤਮ ਹੋਣਾ ਸੀਗਾ 30 ਤਰੀਕ ਨੂੰ, ਪਰ CDC ਦੇ ਜਿਹੜੇ ਡਾਇਰੈਕਟਰ ਡਾਕਟਰ ਰੋਸ਼ੈਲ ਵੈਲੈਂਸਕੀ ਉਹਨਾਂ ਨੇ ਇਸ ਦੀ ਫਾਈਨਲ ਐਕਸਟੈਂਸ਼ਨ ਜਿਹੜੀ ਆ 31 ਜੁਲਾਈ ਤੱਕ ਉਹ ਕਰ ਦਿੱਤੀ ਆ। ਲੈਂਡਲੋਰਡਸ, ਰੀਅਲ ਏਸਟੇਟ ਕੰਪਨੀਜ਼, ਰੀਅਲ ਏਸਟੇਟ ਟ੍ਰੇਡ ਯੂਨੀਅਨ, ਉਹਨਾਂ ਨੇ ਜਿਹੜਾ ਸੁਪਰੀਮ ਕੋਰਟ ਤੱਕ ਗੁਹਾਰ ਲਾਈ ਸੀ, ਜਸਟਿਸ ਨੂੰ ਆਖਿਆ ਸੀਗਾ ਵੀ ਇਹ ਜਿਹੜਾ ਮੋਰੀਟੋਰੀਅਮ ਵਧਾਇਆ ਜਾ ਰਿਹਾ ਆ ਇਸ ਨੂੰ ਉਹ ਰੋਕਿਆ ਜਾਵੇ। ਅਤੇ CDC ਕਹਿੰਦੇ ਵੀ ਆਪਣੀ ਪਾਵਰ ਆ ਉਸ ਦੇ ਵਾਧੋ ਜਿਹੜੇ ਉਹ ਵਰਤੋਂ ਕਰ ਰਹੀ ਆ। ਇਸ ਆਰਗੂਮੈਂਟ ਦੇ ਵਿੱਚ ਉਹਨਾਂ ਨੇ ਇਹ ਆਖਿਆ ਵੀ $13 ਬਿਲੀਅਨ ਜਿਹੜੇ ਆ ਅਨਪੇਡ ਰੈਂਟ ਪਰ ਮੰਥ ਜਿਹੜਾ ਆ ਉਹ ਹੋਵੇਗਾ, ਜਿਹੜਾ 1 ਮਹੀਨੇ ਦਾ ਹੁਣ ਵਧਾਇਆ ਗਿਆ ਹੈਗਾ ਆ। ਸੋ ਪਰ ਫਿਰ ਵੀ ਇਸ ਦੇ ਬਾਵਜੂਦ ਸੁਪਰੀਮ ਕੋਰਟ ਨੇ ਅੱਜ ਇਸ ਦੀ ਬੁਨਿਆਦ ਜਿਹੜੀ ਆ 1 ਮਹੀਨੇ ਵਧਾਏ ਜਾਣ ਦੀ ਜਿਹੜੀ ਆ ਮਨਜ਼ੂਰੀ ਦੇ ਦਿੱਤੀ ਆ। ਇਹ ਲਾਸਟ ਐਕਸਟੈਂਸ਼ਨ ਹੈਗੀ ਆ,
ਇਸ ਤੋਂ ਬਾਅਦ ਦੇ ਵਿੱਚ CDC ਨੇ ਵੀ ਆਲਰੇਡੀ ਕਹਿ ਦਿੱਤਾ ਹੈ ਵੀ ਇਸ ਮੋਰੀਟੋਰੀਅਮ ਨੂੰ ਹੋਰ ਅੱਗੇ ਨਹੀਂ ਪਾਇਆ ਜਾਵੇਗਾ। ਜੀ ਹਰਜੋਤ ਸਿੰਘ ਜੀ, ਤੁਹਾਡੀ ਆਵਾਜ਼ ਜਿਹੜੀ ਉਹ ਨਹੀਂ ਆ ਰਹੀ ਹੈਗੀ। ਜੀ, ਅਗਲੀ ਖਬਰ ਜਿਹੜੀ ਆ ਉਹ ਜਿਹੜੀ ਅੱਜ ਹਾਊਸ ਨੇ ਵੋਟ ਕੀਤੀ ਆ, ਜਿਹਦੇ ਵਿੱਚ 285 ਦੇ ਮੁਕਾਬਲੇ 120 ਵੋਟਾਂ ਦੇ ਨਾਲ ਇੱਕ ਜਿਹੜਾ ਲੈਜਿਸਲੇਸ਼ਨ ਆ ਉਸ ਨੂੰ ਪਾਸ ਕੀਤਾ ਗਿਆ, ਜਿਹਦੇ ਵਿੱਚ ਜਿਹੜੇ ਕੌਨਫੈਡਰੇਸੀ ਦੇ ਟਾਈਮ ਦੇ ਉੱਤੇ ਜਿਹੜੇ ਡਿਸਪਲੇ ਹੋਏ ਉਹ ਹੈਗੇ ਆ ਕਿਸੇ ਤਰ੍ਹਾਂ ਦੇ ਸਟੈਚੂ ਜਾਂ ਬਸਟ ਜਿਹੜੇ ਆ ਉਹਨਾਂ ਨੂੰ ਰਿਮੂਵ ਕਰਨ ਦੀ ਜਿਹੜੀ ਗੱਲ ਇਹਦੇ ਵਿੱਚ ਕੀਤੀ ਗਈ ਹੈਗੀ ਆ। ਕਾਂਗਰਸ ਵੂਮਨ ਬਾਰਬਰਾ ਲੀ ਨੇ ਵੀ ਜਿਹੜੇ ਕੌਨਫੈਡਰੇਟ ਮੋਨੂਮੈਂਟ ਰਿਮੂਵਲ ਐਕਟ ਦੇ ਅੰਡਰ ਜਿਹੜਾ ਆ ਉਹਨੇ ਇਹ ਕਿਹਾ ਵੀ ਜਿਹੜੇ ਲੋਕਾਂ ਨੇ ਸਲੇਬਰੀ ਨੂੰ, ਸੈਡੀਸ਼ਨ ਨੂੰ, ਸੈਗਰੀਗੇਸ਼ਨ ਨੂੰ ਪ੍ਰਮੋਟ ਕੀਤਾ ਸੀ ਉਹਨਾਂ ਦੇ ਜਿਹੜੇ ਬੁੱਤ ਹੈਗੇ ਆ ਉਹ ਰਿਮੂਵ ਕੀਤੇ ਜਾਣ। ਸੋ ਇਹ ਜਿਹੜੀ ਇਹ ਜਦੋਂ ਹੁਣ ਪਾਸ ਹੋ ਗਿਆ, ਇਸ ਤੋਂ ਬਾਅਦ ਜਿਹੜੇ ਕਈ ਲੋਕ ਜਿਹੜੇ ਉਸ ਟਾਈਮ ਤੇ ਸੀਗੇ, ਈਵਨ ਇੱਕ ਚੀਫ ਜਸਟਿਸ ਵੀ ਰਹੇ ਆ, ਸੋ ਉਹਨਾਂ ਦੇ ਜਿਹੜੇ ਬੁੱਤ ਆ ਹੁਣ ਉਹ ਰਿਮੂਵ ਕੀਤੇ ਜਾਣਗੇ। ਜੀ, ਅਗਲੀ ਗੱਲ ਕਰਦੇ ਜਾਈਏ, LA ਕਾਊਂਟੀ ਦੇ ਜਿਹੜੇ ਅਧਿਕਾਰੀ ਹੈਗੇ ਆ ਉਹ ਇਹ ਅਰਜ਼ ਕਰ ਰਹੇ ਆ, ਗੁਹਾਰ ਲਾ ਰਹੇ ਆ ਲੋਕਾਂ ਨੂੰ ਵੀ ਜੇ ਤੁਸੀਂ ਇਨਡੋਰਸ ਵੀ ਹੈਗੇ ਆ ਤਾਂ ਕਿਰਪਾ ਕਰਕੇ ਮਾਸਕ ਪਾ ਕੇ ਰੱਖੋ। ਇਹ ਜਿਹੜਾ ਕਹਿਣ ਦਾ ਉਹਨਾਂ ਦਾ ਮਕਸਦ ਇਸ ਦੇ ਪਿੱਛੇ ਇਹੀ ਆ ਵੀ ਕਿਉਂਕਿ ਜਿਹੜਾ ਡੈਲਟਾ ਵੇਰੀਐਂਟ ਹੈਗਾ ਆ ਉਸ ਨੇ ਕਈ ਥਾਵਾਂ ਦੇ ਉੱਤੇ ਕਹਿ ਲਓ ਵੀ ਤੜਥੱਲੀ ਜਿਹੜੀ ਉਹ ਮਚਾਈ ਹੋਈ ਆ। ਇੱਕ ਵਾਰੀ ਫੇਰ ਜਿਹੜੇ ਸਿਹਤ ਅਧਿਕਾਰੀ ਆ ਉਹਨਾਂ ਨੂੰ ਇਹ ਫਿਕਰ ਸਤਾ ਰਿਹਾ ਆ ਵੀ ਕਿਤੇ ਆਊਟਬ੍ਰੇਕ ਆ ਡੈਲਟਾ ਵੇਰੀਐਂਟ ਦੇ ਕਰਕੇ ਹੋਰ ਨਾ ਵੱਧ ਜਾਵੇ। ਆਲਰੇਡੀ UK ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਕੇਸ ਇਸ ਦੇ ਸਾਹਮਣੇ ਆਏ ਆ, ਇੱਥੋਂ ਤੱਕ ਕਿ ਅਮਰੀਕਾ ਦੇ ਵਿੱਚ ਵੀ ਜਿੰਨੇ ਨਵੇਂ ਕੇਸ ਆਉਂਦੇ ਉਹਨਾਂ ਦੇ ਵਿੱਚੋਂ 20% ਕੇਸ ਜਿਹੜੇ ਇਸ ਡੈਲਟਾ ਵੇਰੀਐਂਟ ਦੇ ਆ। ਅਤੇ ਉੱਧਰ ਇਨਫੈਕਟ ਅਜੇ ਡੈਲਟਾ ਵੇਰੀਐਂਟ ਬਾਕੀ ਮੁਲਕਾਂ ਦੇ ਵਿੱਚ ਜਾ ਰਿਹਾ ਅਤੇ ਜਿੱਥੋਂ ਇਹ ਸ਼ੁਰੂ ਹੋਇਆ ਸੀ ਇੰਡੀਆ ਦੇ ਵਿੱਚ, ਉੱਥੇ ਡੈਲਟਾ ਪਲੱਸ ਵੇਰੀਐਂਟ ਦਾ ਵੀ ਜ਼ਿਕਰ ਆਉਣਾ ਸ਼ੁਰੂ ਹੋ ਚੁੱਕਾ ਆ। ਸੋ ਇਹ ਹੁਣ ਦੇਖਣਾ ਪਊਗਾ ਹਰਜੋਤ ਸਿੰਘ ਜੀ ਵੀ ਕਿੱਦਾਂ ਜਿਹੜੀ ਸਥਿਤੀ ਆ ਉਹ ਅੱਗੇ ਜਿਹੜੀ ਉਹ ਵੱਧਦੀ ਹੈਗੀ ਆ। ਸੋ ਬੇ ਏਰੀਆ ਦੇ ਹੈਲਥ ਡਿਪਾਰਟਮੈਂਟ ਆ ਉਹ ਵੀ ਉਹਨਾਂ ਨੇ ਉੱਦਾਂ ਕਿਹਾ ਆ ਵੀ ਅਜੇ ਜਿਹੜੀ ਮਾਸਕ ਗਾਈਡੈਂਸ ਹੈਗੀ ਆ ਉਸ ਨੂੰ ਰਿਵਾਈਜ਼ ਜਿਹੜਾ ਉਹ ਨਹੀਂ ਕਰਨਗੇ। ਸੋ ਉਹਨਾਂ ਦੇ ਦੁਆਰਾ ਇਹੀ ਹਦਾਇਤ ਆ ਵੀ ਜਿਹੜੇ ਵੈਕਸੀਨੇਟ ਹੋ ਚੁੱਕੇ ਆ ਉਹਨਾਂ ਨੂੰ ਵੀ ਮੋਸਟ ਇਨਡੋਰ ਪਲੇਸਿਸ ਦੇ ਵਿੱਚ ਮਾਸਕ ਪਾਉਣ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਹੈਗੀ। ਚਲੋ ਉਮੀਦ ਕਰਦੇ ਹਾਂ ਵੀ ਇੱਦਾਂ ਦੀ ਸਥਿਤੀ ਜਿਹੜੀ ਉਹ ਬਣੀ ਰਹੇ, ਪਰ ਆਪਾਂ ਤਾਂ ਆਪਣੇ ਜਿਹੜੇ ਸੁਣਨ ਵਾਲੇ ਅਤੇ ਦੇਖਣ ਵਾਲਿਆਂ ਨੂੰ ਆਪਾਂ ਇਹੀ ਬੇਨਤੀ ਕਰਦੇ ਹਾਂ ਵੀ ਭਾਈ ਆਪਣੇ ਜਿਹੜੇ ਪ੍ਰੀਕਾਸ਼ਨ ਆ ਉਸ ਨੂੰ ਪਹਿਲਾਂ ਦੇ ਵਾਂਗੂ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਲੈ ਕੇ ਰੱਖੋ ਤਾਂ ਜੋ ਬਾਅਦ ਦੇ ਵਿੱਚ ਕੋਈ ਸਮੱਸਿਆ ਜਿਹੜੀ ਆ ਉਸ ਦਾ ਸਾਹਮਣਾ ਨਾ ਕਰਨਾ ਪਵੇ। ਅਗਲੀ ਖਬਰ ਜਿਹੜੀ ਫਲੋਰੀਡਾ ਦੇ ਵਿੱਚ ਇੱਕ 12 ਸਟੋਰੀ ਕੰਡੋਮੀਨੀਅਮ ਯੂਨਿਟ ਜਿਹੜਾ ਕੋਲੈਪਸ ਹੋਈ ਸੀ ਬਿਲਡਿੰਗ, ਉਹਦੇ ਸੰਬੰਧ ਦੇ ਵਿੱਚ ਆ ਹੁਣ ਨਵੀਆਂ ਜਿਹੜੀਆਂ ਪਿਕਚਰਸ ਆਉਣੀਆਂ ਸ਼ੁਰੂ ਹੋਈਆਂ। ਕਹਿੰਦੇ ਪਈ ਬਿਲਡਿੰਗ ਕੋਲੈਪਸ ਹੋਣ ਤੋਂ ਪਹਿਲਾਂ ਵੀ ਜਿਹੜੀ ਬਿਲਡਿੰਗ ਦੀ ਹਾਲਤ ਆ ਉਹ ਕਾਫੀ ਖਸਤਾ ਸੀਗੀ। ਸੋ ਕਈ ਜਿਹੜੇ ਇਨਵੈਸਟੀਗੇਟਰਸ ਆ ਹੁਣ ਇਹ ਕਹਿ ਰਹੇ ਆ ਵੀ ਇਹ ਜਿਹੜਾ ਮੇਨ ਰੀਜ਼ਨ ਪਾਣੀ ਹੈਗਾ, ਕਿਤੋਂ ਲੀਕ ਹੁੰਦਾ ਸੀ ਅਤੇ ਕਈ ਜਗ੍ਹਾ ਜਿਹੜਾ ਲੋਹਾ ਲੱਗਾ ਹੋਇਆ ਉਹਨੂੰ ਜੰਗਾਲ ਲੱਗਾ ਹੋਇਆ ਸੀ। ਸੋ ਇਹ ਜਿਹੜੇ ਨਵੀਂ ਹੁਣ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਦੇ ਵਿੱਚੋਂ ਨਿਕਲ ਰਿਹਾ ਹੈਗਾ, ਪਰ ਜਿਹੜੇ ਲੋਕਾਂ ਦੇ ਰਿਸ਼ਤੇਦਾਰ ਉੱਥੇ ਦੱਬੇ ਪਏ ਆ ਉਹ ਬਹੁਤ ਹੁਣ ਉਹਨਾਂ ਦੀ ਜਿਹੜੀ ਹੋਪ ਆ ਉਹ ਘਟਦੀ ਜਾ ਰਹੀ ਆ ਵੀ ਇੰਨੇ ਲੰਮੇ ਸਮੇਂ ਤੋਂ ਬਾਅਦ ਕਿਸੇ ਨੂੰ ਉੱਥੋਂ ਜਿੰਦਾ ਕੱਢਣਾ ਜਿਹੜਾ ਆ ਬਹੁਤ ਔਖਾ ਹੋਊਗਾ। ਹੁਣ ਤੱਕ ਦੀਆਂ ਰਿਪੋਰਟਸ ਦੇ ਮੁਤਾਬਕ 12 ਜਾਣੇ ਕਨਫਰਮ ਡੈੱਡ ਡਿਕਲੇਅਰ ਕੀਤੇ ਗਏ ਆ ਅਤੇ 150 ਜਾਣੇ ਸਟਿਲ ਹਜੇ ਮਿਸਿੰਗ ਹੈਗੇ ਆ। ਜੀ, ਅੱਜ ਸਵੇਰੇ 11 ਸੀ, 112ਵੀਂ ਲਾਸ਼ ਵੀ ਜਿਹੜੀ ਹੈ ਇਹਨਾਂ ਨੂੰ ਬਰਾਮਦ ਹੋਈ ਆ ਅਤੇ ਉਹਦੇ ਆਉਂਦੇ ਵੀਰਵਾਰ ਨੂੰ ਰਾਸ਼ਟਰਪਤੀ ਬਾਈਡਨ ਜਿਹੜੇ ਆ ਸਰਬਸਾਈਡ ਫਲੋਰੀਡਾ ਦੇ ਵਿੱਚ ਜਿਹੜੇ ਆ ਉਹ ਜਾ ਰਹੇ ਹੈਗੇ ਆ। ਉਧਰ ਮਿਆਮੀ ਡੇਡ ਦੇ ਸਟੇਟ ਅਟਰਨੀ ਕੈਥਰੀਨ ਫਰਨੈਂਡਜ਼ ਰੈਂਡਲ ਉਹਨਾਂ ਨੇ ਕਿਹਾ ਆ ਵੀ ਉਹ ਗ੍ਰੈਂਡ ਜਿਊਰੀ ਜਿਹੜੀ ਉਹ ਬੁਲਾਉਣਾ ਚਾਹੁੰਦੇ ਆ ਤਾਂ ਜੋ ਇਹ ਦੇਖਣਾ ਚਾਹੁੰਦੇ ਨੇ ਵੀ ਕਿਹੜੇ ਕਦਮ ਜਿਹੜੇ ਚੁੱਕੇ ਜਾ ਸਕਣ ਤਾਂ ਜੋ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਦਾ ਸੇਫਗਾਰਡ ਕੀਤਾ ਜਾ ਸਕੇ, ਉਹਨਾਂ ਦਾ ਬਚਾਅ ਜਿਹੜਾ ਉਹ ਹੋ ਸਕੇ। ਸਾਇੰਟੀਫਿਕ ਪਬਲਿਕ ਸੇਫਟੀ ਅਤੇ ਪੋਟੈਂਸ਼ੀਅਲ ਕ੍ਰਿਮੀਨਲ ਇਨਵੈਸਟੀਗੇਸ਼ਨਸ ਨੂੰ ਜਿਹੜਾ ਆ ਉਹ ਸਾਈਡ 'ਤੇ ਜਿਹੜਾ ਉਹ ਰੱਖ ਕੇ ਰੈਜ਼ੀਡੈਂਟਸ ਨੂੰ ਜਿਹੜਾ ਸੇਫਗਾਰਡ ਕੀਤਾ ਜਾਵੇ। ਸੋ ਹੁਣ ਦੇਖੋ ਇਸ ਦੇ ਵਿੱਚ ਕਿਸੇ ਨਾ ਕਿਸੇ ਦੇ ਉੱਤੇ ਤਾਂ ਬਲੇਮ ਇਹ ਹੁਣ ਜਾਣਾ ਹੀ ਆ, ਚਾਹੇ ਉਹ ਕੰਡੋਮੀਨੀਅਮ ਬਣਾਉਣ ਵਾਲਾ ਬਿਲਡਰ ਆ, ਚਾਹੇ ਉਹ ਐਸੋਸੀਏਸ਼ਨ ਆ ਅਤੇ ਚਾਹੇ ਜਿਹੜਾ ਕੋਈ ਹੋਰ ਇਸ ਦੇ ਵਿੱਚ ਸਾਹਮਣੇ ਜਿਹੜੀ ਚੀਜ਼ ਉਹ ਆਵੇਗੀ। ਸੋ
ਇਹ ਹੁਣ ਇੱਕ ਕਾਫੀ ਵੱਡਾ ਜਿਹੜਾ ਅਹਿਮ ਮੁੱਦਾ ਜਿਹੜਾ ਆ ਹਰਜੋਤ ਸਿੰਘ ਜੀ ਇਹ ਬਣਨ ਜਾ ਰਿਹਾ ਹੈਗਾ ਆ। ਇਹ ਇੱਕ ਬੈਂਚਮਾਰਕ ਜਿਹੜਾ ਆਉਣ ਵਾਲੇ ਸਮੇਂ ਦੇ ਲਈ ਬਣ ਜਾਣਾ ਆ, ਜਿਸ ਦੇ ਵਿੱਚ ਖਾਸ ਕਰਕੇ ਕੋਸਟਲ ਇਲਾਕਿਆਂ ਦੇ ਵਿੱਚ ਬਣੀਆਂ ਬਿਲਡਿੰਗਸ ਆ ਉਹਨਾਂ ਦੇ ਲਈ ਇਹ ਇੱਕ ਵੱਡਾ ਚੈਲੰਜ ਆਉਣ ਵਾਲੇ ਦਿਨਾਂ ਦੇ ਵਿੱਚ ਸਾਬਤ ਹੋਊਗਾ। ਸੋ ਇਹ ਹੁਣ ਜਿਹੜੇ ਬਿਲਡਰਸ ਆ ਉਹਨਾਂ ਨੂੰ ਵੀ ਜਿਹੜਾ ਹੁਣ ਦੇਖਣਾ ਪੈਣਾ ਆ, ਅਤੇ ਜਾਂ ਜਿਹੜੇ ਐਸੋਸੀਏਸ਼ਨ ਆ ਉਹਨਾਂ ਨੂੰ ਵੀ ਦੇਖਣਾ ਪੈਣਾ ਆ ਵੀ ਕਿਸ ਤਰੀਕੇ ਦੇ ਨਾਲ ਆਪਣੀਆਂ ਜਿਹੜੀਆਂ ਬਿਲਡਿੰਗਸ ਆ ਉਹਨਾਂ ਨੂੰ ਸੁਰੱਖਿਅਤ ਰੱਖਿਆ ਜਾਵੇ। ਕਾਫੀ ਹਾਈ ਐਂਡ ਜਿਹੜੀ ਇਹ ਬਿਲਡਿੰਗ ਸੀਗੀ, ਜਿਸ ਦੇ ਲਈ ਆਪਾਂ ਜਿਹਦਾ ਸਵੇਰੇ ਵੀ ਜ਼ਿਕਰ ਕੀਤਾ ਸੀਗਾ, 9 ਤੋਂ 15 ਮਿਲੀਅਨ ਡਾਲਰ ਦੀ ਜਿਹੜੀ ਇਸ ਦੇ ਵਿੱਚ ਵੱਡੀ ਜਿਹੜੀ ਫਾਲਟ ਸੀਗੀ ਉਸ ਨੂੰ ਠੀਕ ਕਰਨ ਦੇ ਲਈ ਖਰਚੇ ਜਿਹੜੇ ਉਹ ਜਾਣੇ ਸੀਗੇ ਰਿਪੇਅਰਸ ਦੇ ਲਈ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ। 6 ਦਿਨ ਹੋ ਗਏ ਲਗਾਤਾਰ ਜਿਹੜੇ ਸਰਚ ਐਂਡ ਰੈਸਕਿਊ ਵਾਲਿਆਂ ਨੂੰ ਉੱਥੋਂ ਜਿਹੜੇ ਆ ਲੋਕਾਂ ਨੂੰ ਜਿਹੜਾ ਉਹ ਲੱਭਣ ਦੇ ਲਈ ਅਜੇ ਵੀ 149 ਲੋਕ ਜਿੱਦਾਂ ਤੁਸੀਂ ਦੱਸਿਆ ਵੀ ਉਹ ਅਨਅਕਾਊਂਟਡ ਨੇ, ਅਜੇ ਲਾਪਤਾ ਨੇ। ਜੀ, ਅਗਲੀ ਖਬਰ ਜਿਹੜੀ ਆ ਨਾਰਥ ਵੈਸਟ ਜਿਹੜਾ USA ਦਾ, ਉੱਥੇ ਪਿਛਲੇ ਕਈ ਦਿਨਾਂ ਤੋਂ ਹੀਟ ਵੇਵ ਚੱਲ ਰਹੀ ਆ। ਉਹਦੇ ਨਾਲ ਕਈ ਏਰੀਏ ਦੇ ਵਿੱਚ ਬਿਜਲੀ ਵੀ ਗਈ ਆ, ਮੌਤਾਂ ਦੀ ਵੀ ਜਿਹੜੀ ਗਿਣਤੀ ਹੋਈ ਹੈਗੀ ਆ। ਕਹਿੰਦੇ ਭਈ ਸਪੋਕੈਨ ਜਿਹੜਾ ਸਿਆਟਲ ਵਾਲਾ ਏਰੀਆ ਆ, ਉੱਥੇ 107 ਡਿਗਰੀ ਤੱਕ ਦਾ ਜਿਹੜਾ ਟੈਂਪਰੇਚਰ, 109 ਡਿਗਰੀ ਤੱਕ ਦਾ ਟੈਂਪਰੇਚਰ ਅੱਜ ਪਹੁੰਚਿਆ ਹੈਗਾ। ਸਿਆਟਲ, ਪੋਰਟਲੈਂਡ, ਇਹਨਾਂ ਏਰੀਆ 'ਚ 100 ਡਿਗਰੀ ਤੋਂ ਵੱਧ ਜਿਹੜਾ ਫਾਰਨਹਾਈਟ ਆ ਉਹ ਟੈਂਪਰੇਚਰ ਰਿਹਾ, ਅਤੇ 9300 ਦੇ ਕਰੀਬ ਅਵਿਸਟਾ ਯੂਟਿਲਿਟੀਜ਼ ਦੇ ਜਿਹੜੇ ਕਸਟਮਰ ਆ ਸਪੋਕੈਨ ਏਰੀਏ ਦੇ ਵਿੱਚ ਉਹ ਬਿਨਾਂ ਬਿਜਲੀ ਤੋਂ ਰਹੇ ਹੈਗੇ ਆ। ਸੋ ਇੰਨੀ ਗਰਮੀ ਦੇ ਵਿੱਚ ਇਸੇ ਤਰ੍ਹਾਂ ਇੱਕ ਹੋਰ ਟਾਊਨ ਦੇ ਵਿੱਚ 2400 ਦੇ ਕਰੀਬ, 21000 ਦੇ ਕਰੀਬ ਇੱਕ ਹੋਰ ਟਾਊਨ 'ਚ। ਸੋ ਕਾਫੀ ਜ਼ਿਆਦਾ ਜਿਹੜਾ ਯੂਟਿਲਿਟੀ ਦੇ ਉੱਤੇ ਭਾਰ ਪਿਆ, ਕਿਉਂਕਿ ਅੱਗੇ ਤਾਂ ਕੋਈ AC ਨਹੀਂ ਯੂਜ਼ ਕਰਦਾ ਸੀ ਜਾਂ ਫੈਨ ਨਹੀਂ ਯੂਜ਼ ਕਰਦਾ ਸੀ, ਪਰ ਇੰਨੀ ਜ਼ਿਆਦਾ ਗਰਮੀ ਆਉਣ ਨਾਲ ਜਿਹੜੀ ਕੰਜੰਪਸ਼ਨ ਆ ਬਿਜਲੀ ਦੀ ਬਹੁਤ ਜ਼ਿਆਦਾ ਹੋਈ ਅਤੇ ਉਹਨਾਂ ਨੂੰ ਜਿਹੜੀ ਆ ਸ਼ਟ ਡਾਊਨ ਕਰਨੀ ਪਈ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਨਵੀਂ ਰਿਪੋਰਟ ਦੇ ਮੁਤਾਬਕ ਜਿਹੜਾ ਕਹਿੰਦੇ ਅਮਰੀਕਾ ਆ ਉਹ ਚਾਈਨਾ ਅਤੇ ਯੂਰਪ ਦੇ ਨਾਲੋਂ ਜਿਹੜੀਆਂ ਬਿਜਲੀ ਦੇ ਨਾਲ ਇਲੈਕਟ੍ਰਿਕ ਵਹੀਕਲਸ ਆ ਉਸ ਦੀ ਪ੍ਰੋਡਕਸ਼ਨ ਦੇ ਵਿੱਚ ਕਾਫੀ ਪਿੱਛੇ ਜਿਹੜਾ ਉਹ ਰਹਿ ਰਿਹਾ ਆ। ਇੱਧਰ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹ ਚਾਹ ਰਹੇ ਨੇ ਵੀ ਵੱਧ ਤੋਂ ਵੱਧ ਜਿਹੜੀਆਂ ਇਲੈਕਟ੍ਰਿਕ ਗੱਡੀਆਂ ਜਾਂ ਜਿਹੜੇ ਗ੍ਰਿਡਸ ਆ ਉਹ ਇਸ ਹਿਸਾਬ ਦੇ ਨਾਲ ਬਣਾਇਆ ਜਾਵੇ ਜਿਸ ਦੇ ਵਿੱਚ ਇਹਨਾਂ ਦੇ ਲਈ ਇਨਫਰਾਸਟਰਕਚਰ ਦੇ ਵਿੱਚ ਥਾਂ ਹੋਵੇ। ਪਰ ਆਪਾਂ ਰਾਈਟ ਨਾਓ ਇਹ ਵੀ ਚੀਜ਼ ਹਰਜੋਤ ਸਿੰਘ ਜੀ ਦੇਖ ਰਹੇ ਹਾਂ ਵੀ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਬਿਜਲੀ ਤੋਂ ਬਗੈਰ ਵੀ ਕਈ ਲੋਕਾਂ ਨੂੰ ਰਹਿਣਾ ਪਿਆ ਹੋ ਸਕਦਾ ਆ ਇਸ ਗਰਮੀ ਦੇ ਕਰਕੇ। ਜੇ ਗੱਡੀਆਂ ਵੀ ਸਾਰੀਆਂ ਇਸ ਇਲੈਕਟ੍ਰਿਕ ਗ੍ਰਿਡ ਦੇ ਉੱਤੇ ਜਿਹੜਾ ਉਹ ਆਊਗਾ ਤਾਂ ਉਸ ਦੇ ਉੱਤੇ ਬਹੁਤ ਵੱਡਾ ਭਾਰ ਹੋਊਗਾ। ਸੋ ਇਸ ਤੋਂ ਪਹਿਲਾਂ ਵੀ ਪੂਰਾ ਮੁਲਕ ਇਲੈਕਟ੍ਰਿਕ ਗੱਡੀਆਂ ਵੱਲ ਨੂੰ ਵਧੇ, ਗ੍ਰਿਡ ਦਾ ਜਿਹੜਾ ਆ ਉਸ ਦਾ ਇਨਫਰਾਸਟਰਕਚਰ ਆ ਉਸ ਨੂੰ ਹੋਰ ਮਜ਼ਬੂਤ ਰੋਬਸਟ ਬਣਾਉਣ ਦਾ ਜਿਹੜਾ ਉਹ ਤਰੀਕਾ ਹੋਊਗਾ। ਇੰਟਰਨੈਸ਼ਨਲ ਕਾਉਂਸਲ ਔਨ ਕਲੀਨ ਟਰਾਂਸਪੋਰਟੇਸ਼ਨ ਆ ਉਹਨਾਂ ਨੇ ਅੱਜ ਇਹ ਚਿੰਤਾ ਜ਼ਾਹਰ ਕੀਤੀ ਆ ਵੀ ਅਮਰੀਕਾ ਕਿਤੇ ਨਾ ਕਿਤੇ ਪਿੱਛੇ ਜਿਹੜਾ ਉਹ ਰਹਿ ਰਿਹਾ ਆ। ਕੁਛ ਵੀਕ ਪਹਿਲਾਂ ਰਾਸ਼ਟਰਪਤੀ ਬਾਈਡਨ ਜਿਹੜੇ ਆ ਫੋਰਡ ਦੇ F-150 ਲਾਈਟਨਿੰਗ ਟਰੱਕ ਆ ਉਸ ਨੂੰ ਟੈਸਟ ਕਰਨ ਦੇ ਲਈ ਜਿਹੜੇ ਆ ਉਹ ਮਿਸ਼ੀਗਨ ਦੇ ਵਿੱਚ ਗਏ ਸੀਗੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਆਲਦੋ ਜਿੰਨੇ ਵੀ ਮੇਜਰ ਆਟੋਮੋਬਾਈਲ ਪ੍ਰੋਡਕਸ਼ਨ ਵਾਲੇ ਹੈਗੀਆਂ ਕੰਪਨੀਆਂ ਆ ਉਹਨਾਂ ਨੇ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਬਿਲੀਅਨਸ ਆਫ ਡਾਲਰ ਜਿਹੜੇ ਆ ਉਹ ਉਸ ਦੀ ਰਿਸਰਚ ਦੇ ਲਈ ਜਿਹੜੇ ਉਹ ਲਗਾਏ ਨੇ। ਸੋ ਹੁਣ ਤੱਕ ਉੱਦਾਂ ਕਹਿੰਦੇ ਦੱਸਿਆ ਜਾਂਦਾ 2010 ਤੋਂ 2020 ਦੇ ਦਰਮਿਆਨ ਚਾਈਨਾ ਦੇ ਵਿੱਚ ਸਭ ਤੋਂ ਵੱਧ ਇਲੈਕਟ੍ਰਿਕ ਗੱਡੀਆਂ ਜਿਹੜੀਆਂ ਉਹ ਬਣੀਆਂ 44% ਜਿਹੜੀਆਂ ਇਲੈਕਟ੍ਰਿਕ ਗੱਡੀਆਂ ਮੈਨੂਫੈਕਚਰ ਜਿਹੜੀਆਂ ਹੋਈਆਂ ਉਹ ਚਾਈਨਾ ਦੇ ਵਿੱਚ ਗਈਆਂ ਆ। ਉੱਧਰ ਯੂਰਪ ਦੇ ਵਿੱਚ 25% ਜਿਹੜੀਆਂ ਆ ਉਹ ਉੱਥੇ ਪ੍ਰੋਡਿਊਸ ਹੋਈਆਂ ਨੇ। ਸੋ US ਬੇਸਡ ਆਟੋਮੇਕਰਸ ਆ ਉਹਨਾਂ ਨੇ ਪਿਛਲੇ ਸਾਲ 4.5 ਲੱਖ ਗੱਡੀਆਂ ਜਿਹੜੀਆਂ ਉਹ ਬਣਾਈਆਂ ਜਿਨ੍ਹਾਂ ਦੇ ਵਿੱਚੋਂ 85% ਉਹ ਟੈਸਲਾ ਦੀਆਂ ਸਨ। ਜੀ, ਅਗਲੀ ਖਬਰ ਜਿਹੜੀ ਆ USA ਨੂੰ ਇੱਕ ਬਹੁਤ ਵੱਡੀ ਪ੍ਰੋਬਲਮ ਆ ਰਹੀ ਆ, ਜਿਹੜੇ ਕੰਮ ਹੀ ਨਹੀਂ ਲੱਭ ਰਹੇ ਹੈਗੇ ਕੰਮ ਦੇ ਉੱਤੇ। ਕਹਿੰਦੇ ਮਿਲੀਅਨਸ ਆਫ ਜੌਬਸ ਅਵੇਲੇਬਲ ਹੈਗੀਆਂ ਆ ਪਰ ਕੰਮ ਕਰਨ ਵਾਲੇ ਬੰਦੇ ਨਹੀਂ ਲੱਭ ਰਹੇ। 9.3 ਮਿਲੀਅਨ ਜੌਬਸ ਅਪ੍ਰੈਲ ਦੇ ਵਿੱਚ ਅਵੇਲੇਬਲ ਸੀਗੀਆਂ ਅਤੇ ਆਪਾਂ ਪਿਛਲੇ ਦਿਨਾਂ 'ਚ ਵੀ ਖਬਰ 'ਚ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜੇ ਲੋਕ ਆ ਉਹ ਜੌਬਸ 'ਤੇ ਵਾਪਸ ਨਹੀਂ ਜਾ ਰਹੇ।
ਤੇ ਛੱਡ ਕੇ ਕੋਈ ਘਰਾਂ ਤੋਂ ਕੰਮ ਕਰਦੇ, ਕੋਈ ਕਹਿੰਦੇ ਆਪਾਂ ਘੁੰਮਣ ਫਿਰਨ ਜਾਣਾ ਆ। ਇਕੱਲੇ ਅਪ੍ਰੈਲ ਮਹੀਨੇ ਦੇ ਵਿੱਚ 6.5 ਲੱਖ ਦੇ ਕਰੀਬ ਜਿਹੜੇ ਰੀਟੇਲ ਵਰਕਰਸ ਸੀਗੇ, ਜਿਹੜੇ ਸਟੋਰਾਂ 'ਤੇ ਕੰਮ ਕਰਦੇ ਸੀ, ਉਹ ਜੋਬ ਆਪਣੀ ਕੁਇਟ ਕਰ ਗਏ ਹੈਗੇ ਆ। ਯੂਕੇ ਦੇ ਵਿੱਚ ਵੀ ਇਹ ਬਹੁਤ ਵੱਡੀ ਜਿਹੜੀ ਪ੍ਰੋਬਲਮ ਬਣੀ ਹੋਈ ਆ। ਇੱਕ ਜੇਮਸ ਹੁੱਕ ਚਿਕਨ ਫਾਰਮ ਆ, ਉਹ ਕਹਿੰਦੇ ਵੀ ਸਾਨੂੰ ਬੰਦੇ ਨਹੀਂ ਲੱਭ ਰਹੇ ਕੰਮ ਕਰਨ ਲਈ। ਪੀਡੀ ਹੁੱਕ ਕਰਕੇ ਇੱਕ ਹੈਚਰੀ ਜਿਹੜੇ ਸਪਲਾਈ ਕਰਦੇ ਆ ਚਿਕਨਸ ਯੂਕੇ ਦੇ ਵਿੱਚ, ਉਹ ਕਹਿੰਦੇ ਵੀ ਅਸੀਂ 40 ਫਾਰਮ ਵਰਕਰਾਂ ਤੋਂ ਸ਼ਾਰਟ ਹੈਗੇ ਆ। ਇਸੇ ਤਰ੍ਹਾਂ USA ਦੇ ਵਿੱਚ ਕਹਿੰਦੇ ਡਰਾਈਵਰਸ ਦੀ ਜਿਹੜੀ ਆ ਬਹੁਤ ਜ਼ਿਆਦਾ ਸ਼ਾਰਟੇਜ ਹੈਗੀ ਆ। ਵੱਖ-ਵੱਖ ਏਰੀਏ ਦੇ ਵਿੱਚ ਜਿਹੜੀ ਆ ਇਹ ਪ੍ਰੋਬਲਮ ਚੱਲ ਰਹੀ ਆ। ਰਿਪਬਲਿਕਨ ਜਿਹੜੇ ਆ ਉਹ ਡੈਮੋਕ੍ਰੇਟਸ ਨੂੰ ਬਲੇਮ ਕਰ ਰਹੇ ਆ ਵੀ ਜਿਹੜੇ ਇਹਨਾਂ ਨੇ ਐਕਸਟਰਾ ਅਨਪਲਾਇਮੈਂਟ ਦੇ ਪੈਸੇ ਦਿੱਤੇ ਹੈਗੇ ਆ, ਉਹਦੇ ਨਾਲ ਲੋਕ ਹੁਣ ਕੰਮਾਂ ਦੇ ਉੱਤੇ ਜਿਹੜੇ ਵਾਪਸ ਨਹੀਂ ਜਾ ਰਹੇ ਹੈਗੇ। ਯੂਰਪ ਦੇ ਵਿੱਚ ਜਿਹੜੇ ਖਾਸ ਕਰਕੇ UK, ਸਿੰਗਾਪੁਰ, ਉਹਨਾਂ ਮੁਲਕਾਂ ਦੇ ਕਾਫੀ ਪ੍ਰੈਸ਼ਰ ਪੈ ਰਿਹਾ ਵੀ ਜਿਹੜੇ ਨਵੇਂ ਇਮੀਗ੍ਰੈਂਟ ਹੈਗੇ ਆ ਜਾਂ ਜਿਹੜੇ ਵਰਕਰਸ ਕੰਮ ਕਰਨ ਆਉਂਦੇ ਆ, ਉਹਨਾਂ ਨੂੰ ਇਮੀਡੀਏਟਲੀ ਜਿਹੜਾ ਆ ਓਪਨ ਕੀਤਾ ਜਾਵੇ ਤਾਂ ਕਿ ਜਿਹੜੇ ਕੰਮ ਕਰਨ ਵਾਲੇ ਲੋਕ ਅਵੇਲੇਬਲ ਹੋਣ। ਸੋ ਜਿਹੜੀ ਸਿਚੁਏਸ਼ਨ ਆ ਉਹ USA 'ਚ ਵੀ ਇੱਦਾਂ ਦੀ ਬਣੀ ਹੋਈ ਹੈਗੀ ਆ। ਸਟੋਰਾਂ ਵਾਲਿਆਂ ਨੂੰ ਬੰਦਾ ਕੋਈ ਨਹੀਂ ਕੰਮ 'ਤੇ ਲੱਭਦਾ। ਟਰੱਕਿੰਗ ਇੰਡਸਟਰੀ ਦਾ ਮੈਂ ਤੁਹਾਨੂੰ ਦੱਸਿਆ ਹੀ ਆ, ਅਤੇ ਰੀਟੇਲ ਇੰਡਸਟਰੀ ਦਾ ਜਿਹੜਾ ਬਹੁਤ ਬੁਰਾ ਹਾਲ ਹੈਗਾ। ਰੈਸਟੋਰੈਂਟ ਇੰਡਸਟਰੀ ਦੀ ਸੈਨ ਫਰਾਂਸਿਸਕੋ ਦੇ ਵਿੱਚ ਉਹਨਾਂ ਨੇ ਸਰਵੇ ਕੀਤਾ ਵੀ ਤੁਹਾਨੂੰ ਸਭ ਤੋਂ ਵੱਡੀ ਕਿਹੜੀ ਪ੍ਰੋਬਲਮ ਆ। ਤੁਸੀਂ ਆਮ ਸੋਚੋਗੇ ਵੀ ਜੇ ਕਿਸੇ ਦਾ ਬਿਜ਼ਨਸ ਆ, ਬੰਦਾ ਕਹਿੰਦਾ ਵੀ ਯਾਰ ਕਸਟਮਰ ਸਲੋ ਆਉਂਦੇ ਆ, ਕਸਟਮਰ ਘੱਟ ਆ, ਇਨਕਮ ਘੱਟ ਆ। ਉਹ ਕਹਿੰਦੇ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਵੀ ਸਾਡੇ ਕੋਲ EMPLOYEE ਕੰਮ ਕਰਨ ਲਈ ਨਹੀਂ ਹੈ, ਪਰ ਕਸਟਮਰ ਬਹੁਤ ਆ ਰਹੇ ਹੈਗੇ ਆ। ਸੋ ਇਹ ਇੱਕ ਬਿਗ ਪ੍ਰੋਬਲਮ ਜਿਹੜੀ ਆ ਇਕੱਲੇ USA ਨਹੀਂ, UK ਦੇ ਵਿੱਚ ਵੀ ਹੋਰ ਮੁਲਕਾਂ ਦੇ ਵਿੱਚ ਵੀ ਜਿਹੜੀ ਹੈਗੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਫਰੈਜ਼ਨੋ ਦੇ ਵਿੱਚ ਜਿਹੜੀ ਫੈਕਸ ਸਰਵਿਸ ਹੈਗੀ ਆ, ਇੱਥੇ ਕੁਝ ਸਮਾਂ ਪਹਿਲਾਂ ਇਹਨਾਂ ਨੇ ਇਸ ਨੂੰ ਫ੍ਰੀ ਕੀਤਾ ਸੀਗਾ। ਜਿਹੜੀਆਂ ਫ੍ਰੀ ਰਾਈਡਸ ਸੀਗੀਆਂ ਬੱਸ ਦੀਆਂ, ਉਹ ਕਹਿੰਦੇ ਵੀ ਜਲਦ ਹੀ ਹੁਣ ਖਤਮ ਆ, ਉਹ ਹੋਣ ਜਾ ਰਹੀਆਂ ਆ। ਸਿਟੀ ਦੇ ਕੌਂਸਲ ਮੈਂਬਰ ਟਾਇਲਰ ਮੈਕਸਵੈਲ ਉਹਨਾਂ ਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਕਹਿੰਦੇ ਵੀ ਇਹ ਜਿੱਦਾਂ ਹੀ ਸਿਸਟਮ ਨੂੰ ਹਾਈਬ੍ਰਿਡ ਵੱਲ ਨੂੰ ਲੈ ਕੇ ਜਾਣਗੇ ਸਤੰਬਰ ਦੇ ਵਿੱਚ, ਉਦੋਂ ਇੱਕ ਹਾਈਬ੍ਰਿਡ ਫੇਅਰ ਯਾਨੀ ਕਿ ਛੋਟੀ ਜਿਹੀ ਜਿਹੜੀ ਟਿਕਟ ਹੈ ਹਿਸਾਬ ਦੇ ਨਾਲ ਕਹਿੰਦੇ ਉਹ ਰੱਖੀ ਜਾਵੇਗੀ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈਗਾ ਆ। ਸੋ ਕਹਿੰਦੇ ਵੀ $1 ਤੋਂ $1.25 ਜਾਂ ਕੁਛ ਇੱਦਾਂ ਦੀ ਜਿਹੜੀ ਵੱਖ-ਵੱਖ ਉਮਰ ਦੇ ਲਿਹਾਜ਼ ਦੇ ਨਾਲ ਵੀ ਜਿਹੜੀਆਂ ਉਹ ਰੱਖੀਆਂ ਜਾਣਗੀਆਂ। ਸੋ ਇਸ ਮੌਕੇ ਫੈਕਸ ਦੇ ਕੋਲ 120 ਬੱਸਾਂ ਨੇ ਜਿਹੜੀਆਂ 20 ਡਿਫਰੈਂਟ ਰਾਊਟਸ ਦੇ ਉੱਤੇ ਉਹ ਚੱਲਦੀਆਂ ਨੇ। ਪਰ ਸਤੰਬਰ ਦੇ ਵਿੱਚ ਇਹ ਜਿਹੜੀਆਂ ਫ੍ਰੀ ਰਾਈਡਸ ਆ ਇੱਥੇ ਫਰੈਜ਼ਨੋ ਦੇ ਵਿੱਚ ਬੰਦ ਹੋਣ ਜਾ ਰਹੀਆਂ ਨੇ। ਜੀ, ਅਗਲੀ ਖਬਰ ਇਕੋਨਮੀ ਦੇ ਨਾਲ ਸੰਬੰਧਿਤ ਹੈਗੀ ਆ। ਕਹਿੰਦੇ ਵੀ ਫੇਸਬੁੱਕ ਦਾ ਜਿਹੜਾ ਕਾਫੀ ਸਟਾਕ ਉੱਪਰ ਗਿਆ ਹੈਗਾ, ਉਹਦੀ ਵੈਲਿਊ ਜਿਹੜੀ ਕਾਫੀ ਵਧੀ ਆ। ਹੁਣ USA ਦੀਆਂ 5 ਕੰਪਨੀਆਂ ਕਹਿੰਦੇ ਆ ਵੀ ਜਿਨ੍ਹਾਂ ਦੇ ਸਟਾਕ ਐਟਲੀਸਟ 1 ਟ੍ਰਿਲੀਅਨ ਵਰਥ ਹੈਗੇ ਆ। ਜੇ ਕਹਿੰਦੇ ਐਪਲ ਦਾ ਦੇਖਿਆ ਜਾਵੇ ਵਰਲਡ ਦੀ ਮੋਸਟ ਵੈਲਿਊਏਬਲ ਕੰਪਨੀ, ਉਹਦੀ ਵਰਥ ਇਸ ਵੇਲੇ $2.25 ਟ੍ਰਿਲੀਅਨ ਆ। ਉਹ ਤੋਂ ਬਾਅਦ ਮਾਈਕਰੋਸਾਫਟ ਦੀ $2.024 ਟ੍ਰਿਲੀਅਨ ਆ। ਐਮਾਜ਼ੋਨ ਦੀ 1.74 ਟ੍ਰਿਲੀਅਨ, ਅਤੇ ਗੂਗਲ ਦੀ ਪੇਰੈਂਟ ਕੰਪਨੀ ਜਿਹੜੀ ਅਲਫਾਬੈਟ ਆ ਉਹ 1.67 ਟ੍ਰਿਲੀਅਨ, ਅਤੇ ਫੇਸਬੁੱਕ ਜਿਹੜੀ ਆ ਇਹ ਹੁਣ ਰਾਈਟ ਨਾਓ $1.008 ਟ੍ਰਿਲੀਅਨ ਜਿਹੜੀ ਆ ਵਰਥ ਹੈਗੀ ਆ। ਸੋ ਇਹ ਦੇਖੋ ਵੀ 5 ਕੰਪਨੀਆਂ ਕਿੰਨੀ ਇਹਨਾਂ ਦੀ ਜਿਹੜੀ ਆ ਵੈਲਿਊ ਹੈਗੀ ਆ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਜੇ ਗੱਲ ਕਰਦੇ ਜਾਈਏ, ਫੌਕਸ ਨਿਊਜ਼ ਵਾਲੇ ਕਹਿੰਦੇ ਵੀ ਨਿਊਯਾਰਕ ਦੇ ਹਿਊਮਨ ਰਾਈਟਸ ਕਮਿਸ਼ਨ ਆ, ਉਹਨਾਂ ਨੂੰ $1 ਮਿਲੀਅਨ ਦੀ ਸੈਟਲਮੈਂਟ ਜਿਹੜੀ ਆ ਉਹ ਪੇ ਕਰਨ ਜਾ ਰਹੇ ਆ। ਸੈਕਸ਼ੂਅਲ ਹਰਾਸਮੈਂਟ ਦੀ ਜਿਹੜੀ ਜਾਂਚ ਆ ਉਹ ਚੱਲ ਰਹੀ ਸੀ ਉਸ ਦੇ ਮੁਤਲਕ। ਹਿਊਮਨ ਰਾਈਟਸ ਵਾਲੇ ਜਿਹੜੇ ਨਿਊਯਾਰਕ ਕਮਿਸ਼ਨ ਦਾ ਜਿਹੜਾ ਹੈਗਾ ਆ, ਉਹਨਾਂ ਨੇ ਕਿਹਾ ਸੀਗਾ ਵੀ ਇਸ ਨਿਊਜ਼ ਏਜੰਸੀ ਦੇ ਵਿੱਚ ਕਾਫੀ ਜ਼ਿਆਦਾ ਸੈਕਸ਼ੂਅਲ ਹਰਾਸਮੈਂਟ ਦੇ ਅਤੇ ਰਿਟੈਲੀਏਸ਼ਨ ਦੇ ਕੰਮ ਦਾ ਕਲਚਰ ਜਿਹੜਾ ਉਹ ਦੇਖਣ ਨੂੰ ਮਿਲਦਾ ਰਿਹਾ ਹੈ। ਵੱਡੇ ਵੱਡੇ ਨਾਮ ਜਿਹੜੇ ਆ ਫੌਕਸ ਨਿਊਜ਼ ਦੇ ਇਸ ਦੇ ਵਿੱਚ ਪਿਛਲੇ ਜਿਹੜੇ ਆ ਕੁਝ ਸਮੇਂ ਦੇ ਵਿੱਚ ਜਿਹੜੇ ਉਹ ਆਏ ਸੀ। ਕਹਿੰਦੇ ਵੀ ਇਹ ਹੁਣ ਤੱਕ ਦੀ ਸਭ ਤੋਂ ਵੱਡਾ ਇਹ ਨੈਟਵਰਕ ਬਣਿਆ ਹੈ ਜਿਨ੍ਹਾਂ ਦੇ ਉੱਤੇ ਨਿਊਯਾਰਕ ਸਿਟੀ ਦੇ ਕਮਿਸ਼ਨ ਦੇ ਨਾਲ ਇਹਨਾਂ ਨੇ $1 ਮਿਲੀਅਨ ਦੀ ਜਿਹੜੀ ਸੈਟਲਮੈਂਟ ਆ ਉਹ ਕੀਤੀ ਆ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ, ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ, ਸੋ ਸਟਾਕ ਮਾਰਕੀਟ ਅੱਜ ਤਕਰੀਬਨ ਕੱਲ੍ਹ ਦੇ ਬਰਾਬਰ ਹੀ ਰਹੀ। 9 ਪੁਆਇੰਟ ਡਾਓ ਜੋਨਸ ਦੇ ਵਿੱਚ ਵਾਧਾ ਦਰਜ ਕੀਤਾ ਗਿਆ, 34,292 ਦੇ ਉੱਤੇ ਕਲੋਜ਼ ਹੋਇਆ।
ਨੈਸਡੈਕ ਦੇ ਵਿੱਚ ਜਿਹੜੇ ਆ 28 ਪੁਆਇੰਟ ਵਧੇ 14,528 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 1 ਪੁਆਇੰਟ ਵਧਿਆ 4292 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ 1.48% ਦੇ ਉੱਤੇ ਰਹੀ ਤੇ ਸੋਨੇ ਦਾ ਭਾਅ $1763 ਪ੍ਰਤੀ ਆਉਂਸ ਰਿਹਾ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 23 ਸੈਂਟ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 74 ਰੁਪਏ ਤੇ 30 ਪੈਸੇ ਦੇ ਬਰਾਬਰ ਰਹੀ ਆ। ਜੀ ਇਸ ਮੌਕੇ ਗੱਲ ਕਰਦੇ ਹੋਏ ਇੱਕ ਬਿਟਕੋਇਨ ਦੀ ਕੀਮਤ $35,874 ਦੇ ਉੱਤੇ ਰਹੀ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।